पोस्ट कॉलोनी यानी किहड़ा पीरियड होएगा अंदाज़ा? हाँ जी, किस जमाने की गल होएगी? ये बचपन की गल हैगी है। हाँ, ठीक है। ਜਦੋਂ ਮੈਂ ਕਾਲਜ ਗਈ ਸਾਂ, ਮੈਂ ਸੋਚਿਆ ਸੀ ਕਿ ਅੱਛਾ ਮੈਂ ਇਸ ਤਰ੍ਹਾਂ ਦੀ ਪੜ੍ਹਾਈ ਵੀ ਕਰਾਂਗੀ। अच्छा अच्छा ਕਦੋਂ अच्छा ਕਾਲਜ ਗਏ ਸੀ, ਕਿਹੜੇ ਸਾਲ? ਇਹ ਹਾਸੇ ਵੀ ਨਹੀਂ ਰਹੇਗੇ, ਇਹ ਹਥਿਆਰ ਮੈਂ ਇਸਤੇਮਾਲ ਕਰ ਚੁੱਕੇ ਹਾਂ ਗੁਰਮੀਤ ਕੌਰ ਤੇ ਇਹਦੀ ਉਮਰ ਦਾ ਪਤਾ ਲੱਗ ਗਿਆ ਤੁਹਾਨੂੰ। ਸਾਡੀ ਉਮਰ ਬਰਾਬਰ ਹੈ, ਬਰਾਬਰ ਹੀ ਇਹਨਾਂ ਦੀ ਲੋੜ ਕੁਛ ਸੁੱਖ ਹੋ ਗਿਆ ਹੁਣ। ਇਹਨਾਂ ਦੇ ਮੂੰਹੋਂ ਕਢਵਾ ਲਈ ਜਿੱਦਾਂ ਤੁਸੀਂ ਮੇਰੇ ਮੂੰਹੋਂ ਕਢਵਾਈ ਸੀ। ਇਹਨਾਂ ਦੀ ਲੋੜ ਨਹੀਂ ਹੈ, ਅਸੀਂ ਬਰਾਬਰ ਹਾਂ। ਠੀਕ ਹੈ। ਅੱਛਾ, ਤੇ ਤੁਸੀਂ ਫਿਰ ਮਤਲਬ ਤੁਹਾਡਾ ਸ਼ੌਕ ਹੋਇਆ ਤੇ ਫਿਰ ਤੁਸੀਂ ਜੀ ਕੀ ਸ਼ੁਰੂ ਦੇ ਵਿੱਚ ਤੁਸੀਂ ਇਹਦੇ 'ਚ PhD ਤੋਂ ਪਹਿਲੇ ਵੀ ਹਿਸਟਰੀ ਆਫ ਪੰਜਾਬ ਦੇ ਉੱਤੇ ਹਵਾਲੇ ਨਾਲ ਕੁਝ ਚੀਜ਼ਾਂ ਦੇਖੀਆਂ? ਹਾਂਜੀ, ਤੇ ਉਹ ਖਾਸ ਕਰਕੇ ਸਿੱਖ ਧਰਮ ਦੇ ਬਾਰੇ PhD ਦੇ ਦੌਰਾਨ ਮੈਂ ਪੜ੍ਹਾਈ ਕੀਤੀ ਸੀ, ਪਰ ਹੁਣ ਮੈਂ ਹੋਰ ਜਨਰਲ ਕਿਸਮ ਦੀ ਪੜ੍ਹਾਈ ਕਰ ਰਹੀ ਹਾਂ। ਮੈਂ ਖੋਜ ਕਰਦੀ ਹਾਂ, ਰਿਸਰਚ ਕਰਦੀ ਹਾਂ ਪੰਜਾਬੀ ਬਾਰੇ, ਪੰਜਾਬੀ ਸਾਹਿਤ ਬਾਰੇ ਤੇ ਪੰਜਾਬੀ ਦੇ ਤਾਰੀਖ ਦੇ ਬਾਰੇ, ਪੰਜਾਬੀ ਬੋਲੀ ਦੀ ਤਾਰੀਖ ਦੇ ਬਾਰੇ। ਇਹ ਮੇਰਾ ਪ੍ਰੋਜੈਕਟ ਹੈਗਾ। ਅੱਛਾ ਤੇ ਇਹ ਜਿਹੜੀ ਤੁਸੀਂ ਆਪਣਾ ਕਿਤਾਬ ਤੁਹਾਡੀ ਹੈਗੀ, ਜਿਹੜਾ PhD ਦਾ ਥੀਸਿਸ ਹੈਗਾ ਜੀ, ਇਹਦੇ 'ਚ ਕੀ ਤੁਸੀਂ ਤੱਤ ਕੀ ਕੱਢਿਆ, ਯਾਨੀ ਰਿਜ਼ਲਟ ਕੀ ਨਿਕਲਿਆ? ਕੋਈ ਇਹਦੇ 'ਚ ਖਾਸ ਚੀਜ਼ਾਂ ਜਿਹੜੀਆਂ ਕਿਉਂਕਿ ਤੁਸੀਂ ਸਿੱਖ ਧਰਮ ਦੇ ਉੱਤੇ ਕੀਤੀ ਹੈਗੀ? ਹਾਂਜੀ, ਮੈਂ ਐਕਚੁਅਲੀ ਇੰਟਰਸਟਿਡ ਹਾਂ ਮੈਮੋਰੀ ਦੇ ਵਿੱਚ। ਓਕੇ, ਕਿ ਅਸੀਂ ਕਿਉਂ ਮੈਮੋਰੀ ਰੱਖਦੇ ਹਾਂ, ਕਿਸ ਤਰ੍ਹਾਂ ਰੱਖਦੇ ਹਾਂ, ਕਿਸ ਤਰ੍ਹਾਂ ਯਾਦ ਕਰਨਾ ਚਾਹੁੰਦੇ ਹਾਂ ਔਰ ਦੂਜੇ ਲੋਕਾਂ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ। ਇਹ ਕਿਤਾਬ ਇਸ ਦੇ ਬਾਰੇ ਹੈ ਕਿ ਸਿੱਖ ਲੋਕ ਕਿਉਂ ਆਪਣੀ ਹਿਸਟਰੀ ਨੂੰ, ਆਪਣੀ ਪਾਸਟ ਨੂੰ ਇੰਨਾ ਜ਼ਿਆਦਾ ਅਹਿਮੀਅਤ ਰੱਖਦੇ ਨੇ। ਤੇ ਅੱਜ ਕੱਲ੍ਹ ਵੀ ਮੈਂ ਮੈਮੋਰੀ ਦੇ ਨਾਲ ਫੈਸੀਨੇਟਡ ਹਾਂ। ਤੇ ਹੁਣ ਇੱਕ ਕਿਤਾਬ ਆ ਗਈ ਹੈ ਪਾਰਟੀਸ਼ਨ ਦੇ ਬਾਰੇ, ਪਾਰਟੀਸ਼ਨ ਐਂਡ ਦ ਪ੍ਰੈਕਟਿਸ ਆਫ ਮੈਮੋਰੀ। ਮੈਂ ਸੰਪਾਦਕ ਹਾਂ ਤੇ ਐਡੀਟਰ ਹਾਂ, ਮੇਰੇ ਕਾਲੀਗ ਦੇ ਨਾਲ ਚਰਨਜੀਤ ਮਾਨ, ਅਸੀਂ ਮੈਂ ਐਡਿਟ ਕੀਤੇ। ਤੇ ਉਹ ਵੀ ਮੈਮੋਰੀਆਂ ਦੇ ਬਾਰੇ ਹੈ ਕਿ ਅਸੀਂ ਕਿਉਂ ਕਿਸ ਤਰ੍ਹਾਂ ਬਟਵਾਰੇ ਬਾਰੇ ਯਾਦ ਰੱਖਦੇ ਹਾਂ। ਇਹ ਮੇਰਾ ਖੋਜ ਸੀਗਾ। ਅੱਛਾ ਤੇ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜਾ ਸਿੱਖ, ਕਿਉਂਕਿ ਹਰ ਇੱਕ ਇੱਥੇ ਕਿਸੇ ਮੁਸਲਮਾਨ, ਪੰਜਾਬੀ ਮੁਸਲਮਾਨ ਜਿਹੜੇ ਨੇ ਕੁਛ ਨੈਰੇਟਿਵ ਉਹਨਾਂ ਚੱਲਦੇ ਨੇ ਜਿਹੜੇ ਖਾਸ ਤੌਰ 'ਤੇ ਐਂਟੀ ਸਿੱਖ ਹੈਗੇ ਨੇ, ਆਪਣੀ ਐਸੈਂਸ ਦੇ ਵਿੱਚ ਜਿਹੜਾ ਹੈਗਾ ਨਾ ਉਹਦੇ ਹੋਏਗਾ ਕਿ ਇਸ ਤਰ੍ਹਾਂ ਸਿੱਖਾਂ ਦੇ ਅੰਦਰ ਚੱਲਦੇ ਨੇ। ਮਤਲਬ ਕਿ ਉਹ ਮੈਨੂੰ ਲੱਗਦਾ ਕਿ ਹਰ ਇੱਕ ਅੰਦਰ ਜਿਹੜਾ ਨੈਸ਼ਨਲਿਜ਼ਮ ਬਣਾਇਆ ਨਾ ਇਹਨਾਂ ਨੇ, ਧਰਮੀ ਨੈਸ਼ਨਲਿਜ਼ਮ ਖਾਸ ਤੌਰ 'ਤੇ ਹਿੰਦੂਆਂ ਦੇ ਅੰਦਰ, ਮੁਸਲਮਾਨਾਂ ਦੇ ਅੰਦਰ, ਸਿੱਖਾਂ ਦੇ ਅੰਦਰ, ਉਹਦੇ 'ਚ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਘੱਲੂ ਕਾਲੇ ਪਾ ਛੱਡੇ ਨੇ ਉਹਨਾਂ ਨੇ, ਉਹਨਾਂ ਦੇ ਉੱਤੇ ਰੱਖ ਕੇ ਫਿਰ ਉਸ ਨੈਰੇਟਿਵ ਨੂੰ ਬਣਾਇਆ ਗਿਆ। ਨਤੀਜਾ ਤਾਂ ਜਦੋਂ ਵੀ ਤੁਸੀਂ ਕਿਸੇ ਸਿੱਖ ਨਾਲ ਗੱਲ ਕਰੋ, ਕਿਸੇ ਪੰਜਾਬੀ ਮੁਸਲਮਾਨ ਨਾਲ ਗੱਲ ਕਰੋ, ਉਹ ਸਭ ਤੋਂ ਪਹਿਲੇ ਉਸ ਨੈਰੇਟਿਵ ਦੇ ਵਿੱਚ ਹੀ ਗੱਲ ਕਰ ਰਿਹਾ ਹੁੰਦਾ। ਉਹ ਕਹਿੰਦਾ ਜੀ ਸਾਨੂੰ ਬੜਾ ਮਾਰਿਆ ਸੀ, ਉਹ ਕਹਿੰਦਾ ਸਾਨੂੰ, ਮਤਲਬ ਤੁਹਾਨੂੰ ਲੱਗਦਾ ਕੋਈ ਇਸ ਤਰ੍ਹਾਂ ਦੇ ਮਸਾਇਲ ਹੈਗੇ ਨੇ ਜਿਹੜੇ ਸਿੱਖ ਨੈਰੇਟਿਵ ਜਿਹੜਾ ਤੁਸੀਂ ਪੜ੍ਹਿਆ ਉਹਦੇ ਵਿੱਚ? ਹਾਂਜੀ, ਸਹੀ ਗੱਲ ਹੈ, ਉਹ ਵੀ ਨੈਰੇਟਿਵ ਵੀ ਹੈ, ਪਰ ਮੈਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਉਸ ਤੋਂ ਇਲਾਵਾ ਕੁਝ ਹੋਰ ਵੀ ਨੇ ਕਿ ਸਾਰੇ ਲੋਕ ਇਸ ਤਰ੍ਹਾਂ ਨਹੀਂ ਕਰਦੇ। ਬਿਲਕੁਲ। ਸੋ ਮੈਂ ਉਸ ਨੂੰ ਵੀ ਧਿਆਨ ਦੇਣਾ ਚਾਹੁੰਦੀ ਹਾਂ ਕਿ ਅਸੀਂ ਹਮੇਸ਼ਾ ਸੁਣਦੇ ਰਹੇ ਕਿ ਅੱਛਾ ਲੜਾਈਆਂ ਦੇ ਬਾਰੇ ਤੇ ਨਫ਼ਰਤ ਦੇ ਬਾਰੇ, ਪਰ ਇਹਨਾਂ ਜੇ ਅਸੀਂ ਹੋਰ ਧਿਆਨ ਦੇ ਨਾਲ ਵੇਖੀਏ ਤਾਂ ਉਹ ਦੂਜੀ ਕਿਸਮ ਦੀਆਂ ਕਹਾਣੀਆਂ ਵੀ ਵੇਖ ਸਕਦੇ ਹਾਂ, ਦੂਸਰੀਆਂ ਕਿਸਮ ਦੀਆਂ। ਉਹਨਾਂ ਨੂੰ ਮੈਂ ਵੇਖਣਾ ਚਾਹੁੰਦੀ ਹਾਂ ਕਿ ਕਿਸ ਤਰ੍ਹਾਂ ਲੋਕ ਸਮਝ ਸਕਦੇ ਹਾਂ ਕਿ ਅਸੀਂ ਇਕੱਠੇ ਹਾਂ, ਅਸੀਂ ਇੱਕ ਲੋਕ ਹਾਂ, ਅਸੀਂ ਨਫ਼ਰਤ ਨਹੀਂ ਕਰਦੇ ਹਾਂ ਆਪਸ ਵਿੱਚ। ਜੇ ਅਸੀਂ ਇਸ ਤਰ੍ਹਾਂ ਵੇਖ ਸਕਦੇ ਹਾਂ, ਮੈਨੂੰ ਲੱਗਦਾ ਕਿ ਸਾਡੀ ਦੁਨੀਆ ਸ਼ਾਇਦ ਥੋੜ੍ਹੀ ਜਿਹੀ ਬਿਹਤਰ ਹੋ ਜਾਵੇ। ਇਹ ਮੇਰਾ ਆਪਣਾ ਖਿਆਲ ਹੈ। ਮੈਂ ਚਾਹੁੰਦਾ ਤੁਸੀਂ ਕੰਮ ਕੀਤਾ ਨਾ ਇਸ 'ਤੇ ਕਿ ਜਿਸ ਪੂਰੇ ਇੰਡੀਆ ਦੇ ਵਿੱਚ, ਜਿਸ ਰੁਮੇਲਾ ਥਾਪਰ ਨੇ ਕੰਮ ਕੀਤਾ, ਉਹਨੇ ਕਿਹਾ ਕਿ ਇਹਨਾਂ ਨੇ ਹਿੰਦੂ ਇੰਡੀਆ, ਮੁਸਲਿਮ ਇੰਡੀਆ ਬਣਾਇਆ ਜੇਮਸ ਮਿਲ ਨੇ, ਔਰ ਉਸ ਤੋਂ ਬਾਅਦ ਫਿਰ ਸਾਰੇ ਲੈ ਕੇ ਚੱਲੇ ਉਹਨੂੰ, ਅੱਜ ਤੱਕ ਚੱਲ ਰਹੇ ਨੇ। ਪੰਜਾਬ ਦੇ ਅੰਦਰ ਜਿਹੜਾ ਹੈਗਾ ਉਹ ਹਿੰਦੂ ਮੁਸਲਿਮ ਤੋਂ ਜ਼ਿਆਦਾ ਸਿੱਖ ਮੁਸਲਿਮ ਲੜਾਈ ਔਰ ਪੰਜਾਬੀ ਪਠਾਨ ਲੜਾਈ ਜਾਂ ਸਿੱਖ ਪਠਾਨ ਲੜਾਈ, ਇਸ ਨੂੰ ਜ਼ਿਆਦਾ ਪ੍ਰਮੋਟ ਕੀਤਾ ਗਿਆ। ਕੀ ਖਿਆਲ ਤੁਹਾਡਾ? ਮੈਨੂੰ ਲੱਗਦਾ ਕਿ ਫੈਕਟ ਹੈ ਬ੍ਰਿਟਿਸ਼ ਲੋਕਾਂ ਨੇ ਇਹਨਾਂ ਡਿਵੀਜ਼ਨਾਂ ਨੂੰ ਵਧਾਇਆ, ਉਹਨਾਂ ਨੇ ਇਨਕਰੀਜ਼ ਕੀਤਾ। ਉਹ ਚਾਹੁੰਦੇ ਸਨ ਕਿ ਲੋਕ ਤਾਂ ਇਕੱਠੇ ਨਾ ਹੋ ਜਾਣ, ਹੈ ਨਾ, ਸਾਡੇ ਖਿਲਾਫ। ਤੁਹਾਨੂੰ ਮੈਂ ਦੱਸਾਂ ਕਿ ਇਹ ਸਾਡਾ ਜਿਹੜਾ ਪ੍ਰੋਗਰਾਮ ਚਲਾ ਰਿਹਾ ਨਾ ਬੈਠਾ ਡਰਾਈਵਰ, ਅੱਛਾ ਜੀ, ਇਹ ਅੰਗਰੇਜ਼ਾਂ ਦੇ ਨਾਲ ਰਲਿਆ ਹੋਇਆ ਜੀ। ਅੱਛਾ, ਕਹਿੰਦਾ ਕਿ ਬ੍ਰੇਕ ਲੈ ਲਓ, ਜੈਸੇ ਹੀ ਕੋਈ ਗੱਲ ਕੀਤੀ ਤੁਸੀਂ ਦੇਖੋ ਕਿੱਥੇ ਕਿੱਥੇ ਬੜੇ ਹੋਏ ਨੇ। ਲਓ ਜੀ, ਅਸੀਂ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ।